ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 4 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸੁਪਰੀਮ ਕੋਰਟ ਤੋਂ ਹੈ। ਸੁਪਰੀਮ ਕੋਰਟ ਦੇ ਵਿੱਚ ਜਿਹੜੇ ਚੀਫ ਜਸਟਿਸ ਸਾਹਿਬ ਨੇ ਤੇ ਸਾਰੇ ਜੱਜਿਸ, ਸੁਪਰੀਮ ਕੋਰਟ ਦੇ ਸਾਰੇ ਜੱਜਿਸ ਤੇ ਚੀਫ ਜਸਟਿਸ ਸਾਹਿਬ, ਉਹਨਾਂ ਸਾਰਿਆਂ ਨੇ ਇੱਕ ਫੁੱਲ ਕੋਰਟ ਕੀਤਾ ਹੈ ਔਰ ਫੁੱਲ ਕੋਰਟ ਕਰਕੇ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਜੱਜਿਸ ਦੇ ਜਿਹੜੇ ਅਸਾਸੇ ਨੇ, ਮਤਲਬ ਜੱਜਿਸ ਕੋਲ ਜਿੰਨਾ ਵੀ ਪੈਸਾ ਹੈ, ਰੁਪਈਆ ਹੈ, ਜਿੰਨੀ ਵੀ ਪ੍ਰਾਪਰਟੀ ਹੈ, ਉਹ ਸਾਰੀ ਪਬਲਿਕ ਕਰ ਦੇਣੀ ਹੈ। ਪਬਲਿਕ ਨੂੰ ਦੇ ਨਹੀਂ ਦੇਣੀ, ਪਬਲਿਕ ਕਰ ਦੇਣੀ ਹੈ, ਮਤਲਬ ਕਿ ਪਬਲਿਕ ਦੇ ਸਾਹਮਣੇ ਰੱਖ ਦੇਣੀ ਹੈ ਇਨਫੋਰਮੇਸ਼ਨ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੱਜਾਂ ਕੋਲ ਕਿੰਨਾ ਕੁ ਪੈਸਾ ਹੈ, ਜਦੋਂ ਉਹਨਾਂ ਨੇ ਹਲਫ ਲਿਆ ਉਦੋਂ ਕਿੰਨੇ ਪੈਸੇ ਨੇ, ਛੱਡ ਕੇ ਗਏ ਨੇ ਉਦੋਂ ਕਿੰਨੇ ਪੈਸੇ ਨੇ, ਤਾਂ ਕਿ ਅਗਰ ਕੋਈ ਕਰਪਸ਼ਨ ਕਰਨ ਤੇ ਲੋਕਾਂ ਨੂੰ ਪਤਾ ਲੱਗ ਸਕੇ। ਵੈਸੇ ਤੁਸੀਂ ਸਾਰਿਆਂ ਨੇ ਸੋਚਿਆ ਹੋਣਾ ਕਿ ਇਹ ਤਾਂ ਤੁਸੀਂ ਕਦੇ ਨਹੀਂ ਸੋਚਿਆ ਹੋਏਗਾ, ਕਿਉਂਕਿ ਅਸੀਂ ਚੰਦ ਦਿਨ ਪਹਿਲਾਂ ਤੁਹਾਨੂੰ ਜਿਹੜੀ ਖਬਰ ਦਿੱਤੀ ਸੀ ਉਹ ਇਹ ਹੀ ਸੀ ਕਿ IMF ਨੇ ਇਹ ਸ਼ਰਤ ਲਾਈ ਸੀ ਕਿ ਪਾਕਿਸਤਾਨ ਦੇ ਸਾਰੇ ਬਿਊਰੋਕਰੇਟ ਜਿਹੜੇ ਨੇ ਉਹ ਆਪਣੇ ਅਸਾਸੇ ਦੱਸਣ, ਤੇ ਜਿਵੇਂ ਉਹ ਨਿੱਕੇ ਅਣਜਾਣੇ ਲੰਮੇ ਪੈ ਜਾਂਦੇ ਨੇ ਤੇ ਲੰਮੇ ਪੈ ਕੇ ਤੇ ਅਗਰ ਕੋਈ ਕੰਮ ਉਹਨਾਂ ਨਾ ਕਰਨਾ ਹੋਵੇ ਤੇ ਅੱਡੀਆਂ ਗੋਡੇ ਘਸੀਟਦੇ ਨੇ ਸੜਕ ਦੇ ਉੱਤੇ ਜਾਂ ਬਾਜ਼ਾਰ ਦੇ ਵਿੱਚ, ਲੇਕਿਨ ਮਾਂ ਜਿਹੜੀ ਗੱਲ ਆਂਦੀ ਹੈ ਉਹ ਕਰਦੇ ਨਹੀਂ ਤੇ ਮੰਨਦੇ ਨਹੀਂ। ਉਹੀ ਗੱਲ ਪਾਕਿਸਤਾਨੀ ਬਿਊਰੋਕਰੇਟ ਕਰਨ ਡਏ ਨੇ ਤੇ ਉਹ ਆਂਦੇ ਨੇ ਵੀ ਅਸੀਂ, ਮੇਰਾ ਮਤਲਬ ਸਾਡੀ ਚਮੜੀ ਲਾ ਦੇਣੀ ਹੈ, ਭਾਵੇਂ ਤੁਸੀਂ ਤੇ ਲਾ ਦਿਓ, ਲੇਕਿਨ ਅਸੀਂ ਆਪਣੇ ਅਸਾਸੇ ਪਬਲਿਕ ਨਹੀਂ ਕਰਨੇ। ਉਹ ਮਨੂਵਰਿੰਗ ਕਰਦੇ ਨੇ, ਗਰੁੱਪਿੰਗ ਕਰਦੇ ਨੇ ਹਕੂਮਤ ਦੇ ਵਿੱਚ ਔਰ ਅੰਦਰ ਖਾਤੇ। ਪਹਿਲਾਂ ਵੀ ਕਈ ਵਾਰੀ IMF ਨੇ ਇਸ ਖੁਆਇਸ਼ ਦਾ ਇਜ਼ਹਾਰ ਕੀਤਾ, ਲੇਕਿਨ ਜਿਹੜੇ ਪਾਕਿਸਤਾਨੀ ਬਿਊਰੋਕਰੇਟ ਨੇ ਅੱਲਾ ਦੇ ਹੁਕਮ ਨਾਲ ਉਹ ਏਡੇ ਇੱਕ ਪਰਸਿਸਟੈਂਟ ਨੇ ਕਿ ਉਹਨਾਂ ਨੇ ਹਜੇ ਤੱਕ IMF ਨੂੰ ਇਹਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਹੁਣ ਇਹ ਬੜੀ ਇੱਕ ਸੁਥਰੀ ਗੱਲ ਤੁਹਾਨੂੰ ਖਬਰ ਮਿਲੀ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਨੇ ਸਾਰੇ ਦੇ ਸਾਰੇ, ਮੈਂ ਦੁਬਾਰਾ ਰਿਪੀਟ ਕਰ ਰਿਹਾ, ਉਹਨਾਂ ਨੇ ਫੁੱਲ ਕੋਰਟ ਬਣਾਇਆ ਚੀਫ ਜਸਟਿਸ ਦੀ ਸਰਬਰਾਹੀ 'ਚ, ਤੇ ਉੱਥੇ ਬਹਿ ਕੇ ਫੈਸਲਾ ਕੀਤਾ ਕਿ ਜਿਹੜੇ ਸਾਡੇ ਅਸਾਸੇ ਨੇ ਸਾਰੇ ਉਹ ਅਸੀਂ ਪਬਲਿਕ ਕਰ ਦਿੰਦੇ। ਖੁਸ਼ ਤੇ ਹੋਏ ਹੋ ਨਾ ਤੁਸੀਂ, ਪਰ ਖੁਸ਼ ਤੁਸੀਂ ਹੋਣਾ ਨਹੀਂ। ਜਿਸ ਵੇਲੇ ਕੌਮ ਪੂਰੀ, ਮੈਂ ਤੁਹਾਨੂੰ ਦੱਸਦਾ ਵੀ 95% ਜਿਹੜੀ ਹੈ ਉਹ ਚੌਧਰੀ ਨਿਜ਼ਾਮਦੀਨ ਤਰ੍ਹਾਂ, ਮੇਰਾ ਮਤਲਬ ਉਹਨਾਂ ਦੇ ਸਾਰੀ ਅਖਲਾਕੀਆਤ ਫਾਰਗ ਹੈ, ਤੇ ਜੱਜ ਤੁਹਾਨੂੰ ਚੰਗੇ ਕਿੱਥੋਂ ਲੱਭ ਜਾਣੇ ਨੇ, ਜੱਜ ਕਿਤੋਂ ਉੱਤੇ ਆਉਣੇ ਨੇ ਕਿ ਜਿਹੜੇ ਉਹਨਾਂ ਨੇ ਇਹੋ ਜਿਹੇ ਫੈਸਲੇ ਕਰਨੇ ਨੇ। ਇਹ ਹੋਇਆ ਜ਼ਰੂਰ ਹੈ ਪਰ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਨਹੀਂ, ਇਹ ਹਿੰਦੁਸਤਾਨ ਦੀ, ਇੰਡੀਆ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਹੋਇਆ ਹੈ। ਇਹ ਉੱਥੋਂ ਦੀ ਖਬਰ ਹੈ ਕਿ ਉੱਥੋਂ ਦੇ ਚੀਫ ਜਸਟਿਸ ਦੀ ਸਰਬਰਾਹੀ ਦੇ ਵਿੱਚ ਸਾਰੇ ਜੱਜਿਸ ਨੇ ਬਹਿ ਕੇ ਫੈਸਲਾ ਕੀਤਾ ਹੈ ਕਿ ਉਹਨਾਂ ਦੇ ਅਸਾਸੇ ਜਿਹੜੇ ਨੇ ਉਹ ਪਬਲਿਕ ਨੂੰ ਪਤਾ ਹੋਣੇ ਚਾਹੀਦੇ ਨੇ ਤੇ ਪਬਲਿਕ ਕਰ ਦਿਓ। ਸਾਡੇ ਵਾਲੇ ਤੇ ਜਨਾਬ ਘੁੱਟ ਭਰ ਜਾਣ ਤੁਹਾਡਾ ਵੀ, ਤੇ ਸਾਡੇ ਵਾਲੇ ਤੇ ਬਾਰ-ਬਾਰ ਪਿਛਲੇ 2-2.5 ਸਾਲਾਂ 'ਚ ਇਹ ਫੈਸਲਾ ਨਹੀਂ ਕਰ ਸਕੇ ਕਿ ਮਿਲਟਰੀ ਕੋਰਟਸ ਦੇ ਵਿੱਚ ਸਿਵਿਲੀਅਨ ਦਾ ਟਰਾਇਲ ਹੋ ਸਕਦਾ ਹੈ ਕਿ ਨਹੀਂ। ਕਈ ਸਿਵਿਲੀਅਨ ਜਿਹੜੇ ਨੇ ਉਹ ਸਜ਼ਾਵਾਂ ਭੁਗਤ ਕੇ ਖ਼ਤਮ ਕਰਕੇ ਘਰਾਂ ਨੂੰ ਵੀ ਆ ਗਏ ਨੇ, ਲੇਕਿਨ ਉਸ ਵੇਲੇ ਜਿਹੜੇ ਸਾਡੇ ਜੱਜ ਸਾਹਿਬਾਨ ਨੇ ਉਹਨਾਂ ਨੂੰ ਨਾ ਸ਼ਰਮਿੰਦਗੀ ਆਪਣੇ ਆਪ ਕੋਲੋਂ ਹੁੰਦੀ ਹੈ, ਨਾ ਆਵਾਮ ਕੋਲੋਂ ਹੁੰਦੀ ਹੈ, ਨਾ ਰੱਬ ਦੇ ਸਾਹਮਣੇ ਹੁੰਦੀ ਹੈ। ਉਹ ਅਜੇ ਇਹ ਫੈਸਲਾ ਨਹੀਂ ਕਰਨ ਡਏ, ਤੇ ਇਸ ਲਈ ਇਹ ਤੁਸੀਂ ਰਾਜ਼ੀ ਨਹੀਂ ਹੋ ਜਾਣਾ ਬਹੁਤਾ ਕਿ ਇਹ ਕੋਈ ਤੁਹਾਡੇ ਮੁਲਕ ਦੀ ਸੁਪਰੀਮ ਕੋਰਟ ਨੇ ਇਹੋ ਜਿਹਾ ਕੰਮ ਕੀਤਾ। ਤੁਹਾਡੇ ਮੁਲਕ ਦੀ ਸੁਪਰੀਮ ਕੋਰਟ ਕੋਈ ਭੈੜਾ ਗੰਦਾ ਫੈਸਲਾ ਤਾਂ ਦੇ ਸਕਦੀ ਹੈ, ਇਹੋ ਜਿਹਾ ਫੈਸਲਾ ਨਹੀਂ ਦੇ ਸਕਦੀ ਇਕੱਠੀ ਹੋ ਕੇ, ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਹੀ ਇਕੱਠੀ ਕਰ ਦਿੱਤੀ ਹੈ। ਤੇ ਉਹ ਤੁਸੀਂ ਸਮਝਦੇ ਹੋ ਜਿਵੇਂ ਪਾਲਾ ਲੱਗ ਕੇ ਇਕੱਠੀ ਹੁੰਦੀ ਹੈ ਨਾ ਸ਼ਾਇਦ, ਉਂਝ ਉਹਨਾਂ ਨੇ ਇਕੱਠੀ ਕਰ ਦਿੱਤੀ ਹੈ ਸੁਪਰੀਮ ਕੋਰਟ। ਬਾਕੀ ਦੂਸਰੇ ਤਰੀਕੇ ਨਾਲ ਸੁਪਰੀਮ ਕੋਰਟ ਜਿਹੜੀ ਹੈ ਉਹ ਇਕੱਠੀ ਨਹੀਂ ਹੋ ਸਕਦੀ। ਅੱਛਾ, ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ, ਬਿਊਰੋਕਰੇਟ ਸਾਡੇ ਜਿਹੜੇ ਨੇ ਉਹ ਆਪਣੇ ਅਸਾਸੇ ਦੱਸਦੇ ਨਹੀਂ। ਜੱਜਾਂ ਦੀ ਖਬਰ ਤੁਸੀਂ ਸਾਨੂੰ ਸੁਣਾਈ ਸੀ, ਅਸੀਂ ਨਿੱਸਰ ਕੇ ਬਹਿ ਗਏ ਸਾਂ ਬੜੇ ਖੁਸ਼ ਹੋ ਕੇ ਵੀ ਚਲੋ ਕੋਈ ਖਬਰ ਤਾਂ ਚੰਗੀ ਆਈ। ਉਹ ਵੀ ਤੁਸੀਂ ਖਬਰ ਦੇ ਵਿੱਚੋਂ ਜਿਵੇਂ ਟਾਇਰ ਦੇ ਵਿੱਚੋਂ ਹਵਾ ਕੱਢਦੇ ਹੋ ਜਾਂ ਟਿਊਬ ਦੇ ਵਿੱਚੋਂ ਜਿਵੇਂ ਉਹ ਬਹਿ ਜਾਂਦਾ ਹੈ, ਤੁਸੀਂ ਉਹ ਵੀ ਖਬਰ ਦੇ ਵਿੱਚੋਂ ਹਵਾ ਕੱਢ ਦਿੱਤੀ ਦੱਸ ਕੇ ਵੀ ਉਹ ਇੰਡੀਆ ਦੀ ਖਬਰ ਹੈ। ਅਤੇ ਫਿਰ ਸਾਡੇ ਲਈ ਵੀ ਕੋਈ ਖਬਰ ਹੈ ਕਿ ਨਹੀਂ? ਮੈਨੂੰ ਪਤਾ ਹੈ ਸਵਾਲ ਹੈ ਤੁਹਾਡੇ ਦਿਲਾਂ 'ਚ ਵੀ ਗਿੱਲ ਸਾਹਿਬ ਖਬਰ ਐਡੀ ਤੁਸੀਂ ਉੱਤੇ ਚੁੱਕੀ, ਬਾਅਦ ਦੇ ਵਿੱਚ ਉਹਦੇ 'ਚੋਂ ਨਿਕਲਿਆ ਕੁਛ ਨਹੀਂ, ਅਤੇ ਜੇ ਉਹ ਖਬਰ ਪਾਕਿਸਤਾਨ ਦੀ ਹੈ ਹੀ ਨਹੀਂ ਤਾਂ ਸਾਨੂੰ ਦੱਸਦੇ ਕਿਉਂ? ਚਲੋ ਉਹ ਤਾਂ ਮੈਂ ਤੁਹਾਨੂੰ ਇਸ ਲਈ ਦੱਸਿਆ ਉੱਥੋਂ ਦੇ ਜੱਜਾਂ ਦਾ ਅਤੇ ਇੱਥੋਂ ਦੇ ਜੱਜਾਂ ਦਾ ਫ਼ਰਕ। ਹੁਣ ਤੁਹਾਡਾ ਜਿਹੜਾ ਸਵਾਲ ਹੈ ਕਿ ਕੋਈ ਤੁਹਾਡੇ ਆਸਤੇ ਖਬਰ ਵੀ ਹੈ ਪਾਕਿਸਤਾਨ ਤੋਂ, ਕੋਈ ਚੰਗੀ ਖਬਰ ਜਾਂ ਕੋਈ ਭਰਵੀਂ ਖਬਰ, ਤੇ ਜਨਾਬ ਹੈ, ਤੁਹਾਡੇ ਆਸਤੇ ਖਬਰ ਵੀ ਹੈ, ਉਹ ਵੀ ਦਿੰਦੇ। ਖਬਰ ਸੁਣ ਲਓ ਅਤੇ ਉਸ ਤੋਂ ਬਾਅਦ ਤੁਸੀਂ ਰਾਜ਼ੀ ਹੋ ਜਾਓਗੇ। ਔਰ ਇਹੋ ਜਿਹੀਆਂ ਖਬਰਾਂ ਹੀ ਸਾਡੀ ਕਿਸਮਤ ਚੌਧਰੀ ਨਿਜ਼ਾਮਦੀਨ ਨੇ ਲਿਖੀਆਂ ਨੇ। ਖਬਰ ਇਹ ਹੈ ਕਿ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਉੱਥੋਂ ਦੀ ਜਿਹੜੀ ਇਨਫੋਰਮੇਸ਼ਨ ਮਿਨਿਸਟਰ ਹੈ, ਭਾਵੇਂ ਫਾਰਮ 47 'ਤੇ ਹੈ ਪਰ ਹੈ ਤਾਂ ਸਹੀ, ਉਹਨੇ ਰਾਤ ਗਏ ਥੀਏਟਰਾਂ ਦੇ ਉੱਤੇ, ਜੀ ਹਾਂ, ਉਹ ਜਿੱਥੇ ਜ਼ਰਾ ਥੋੜ੍ਹਾ ਡਾਂਸ ਵਾਂਸ ਹੁੰਦਾ ਹੈ, ਥੀਏਟਰਾਂ ਦੇ ਉੱਤੇ ਛਾਪੇ ਮਾਰੇ ਨੇ। 6 ਅਦਾਕਾਰਾਂ ਨੂੰ ਸ਼ੋਕਾਜ਼ ਨੋਟਿਸ ਜਾਰੀ ਕੀਤੇ ਨੇ।
ਬੱਲੇ ਉਹ ਸ਼ੇਰ ਬੱਗੇ ਹੋ। ਹੁਣ ਤੁਹਾਡੇ 'ਚੋਂ ਵੀ ਕਈ ਜਿਹੜੇ ਮੌਲਵੀ ਸਾਹਿਬਾਨ ਬੈਠੇ ਨੇ ਉਹਨਾਂ ਨੇ ਕਹਿਣਾ ਵੀ ਗਿੱਲ ਸਾਹਿਬ ਇਸ ਕੰਮ ਦੇ ਪਿੱਛੋਂ ਕਿਉਂ ਪੈ ਜਾਂਦੇ ਹੋ, ਬੇਹਯਾਈ ਫੈਲਾਉਣ ਦੇ ਕਿਉਂ ਤੁਸੀਂ ਸਪੋਰਟ ਕਰਦੇ ਹੋ। ਇਹ ਤਾਂ ਇਹਨੇ ਬੜਾ ਚੰਗਾ ਕੰਮ ਕੀਤਾ ਹੈ ਜਿਹੜਾ ਇਹਨੇ ਛਾਪੇ ਮਾਰੇ ਨੇ ਤੇ ਸ਼ੋਕਾਜ਼ ਨੋਟਿਸ ਦਿੱਤੇ ਨੇ। ਬੱਲੇ 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 ਮਾਸ਼ਾਅੱਲਾ ਬੜਾ ਹੀ ਚੰਗਾ ਕੰਮ ਕੀਤਾ ਹੈ। ਹੋਰ ਜਿੱਥੇ ਜਿੱਥੇ ਜਿਹੜੀ ਫਾਸ਼ੀ ਹੋ ਰਹੀ ਹੈ ਥੀਏਟਰਾਂ ਦੇ ਵਿੱਚ, ਤੇ ਚਲੋ ਮਰਜ਼ੀ ਨਾਲ ਲੋਕ ਜਾਂਦੇ ਨੇ ਤੇ ਇਕੱਲੇ ਜਾਂਦੇ ਨੇ, ਜਿਹੜੀ ਫਾਸ਼ੀ ਪੂਰਾ ਰਮਜ਼ਾਨ ਦਾ ਮਹੀਨਾ ਮੈਨੂੰ ਦੱਸੋ ਪਾਕਿਸਤਾਨ ਦੇ ਟੈਲੀਵਿਜ਼ਨ ਦੇ ਉੱਤੇ ਹੋਈ ਹੈ। ਔਰ ਇਹ ਇਸੇ ਹੀ ਇਨਫੋਰਮੇਸ਼ਨ ਮਿਨਿਸਟਰ ਸਾਹਿਬਾ ਔਰ ਦੂਸਰਿਆਂ ਦੀ ਨੱਕ ਦੇ ਥੱਲੇ ਹੋਈ ਹੈ। ਪੈਮਰਾ ਵੀ ਨਾ ਬੋਲਿਆ, ਕੋਈ ਵੀ ਨਾ ਬੋਲਿਆ। ਉਹਨਾਂ ਰਮਜ਼ਾਨ ਸ਼ੋਜ਼ ਦਾ ਨਾਂ ਲੈ ਕੇ, ਰਮਜ਼ਾਨ ਟਰਾਂਸਮਿਸ਼ਨ ਦਾ ਨਾਂ ਲੈ ਕੇ ਜਿਹੜੀ ਬੇਹਯਾਈ ਉੱਥੇ ਕਰ ਛੱਡੀ ਹੈ ਉਹ ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆਈ। ਇਹ ਕਿਉਂਕਿ ਇੱਥੇ ਚੜ੍ਹਨਾ ਆਸਾਨ ਹੈ, ਉੱਥੇ ਉਹ ਮੇਰਾ ਮਤਲਬ ਹੈ ਕਿ ਇੱਕ ਤਾਂ ਲੋਅਰ ਤਬਕਾ ਜ਼ਿਆਦਾ ਜਾਂਦਾ ਹੈ ਵੇਖਣ ਵਾਸਤੇ। ਕੁਛ ਉਹਨਾਂ ਦੇ ਮਾਲੀ ਹਾਲਾਤ ਵੀ ਥੀਏਟਰਾਂ ਦੇ ਔਰ ਥੀਏਟਰ ਦੀਆਂ ਅਦਾਕਾਰਾਂ ਦੇ ਇਸੇ ਤਰ੍ਹਾਂ ਦੇ ਨੇ, ਅਤੇ ਉਹਨਾਂ ਦੇ ਜਨਾਬ ਉਹਨਾਂ ਦਾ ਜਿਹੜਾ ਕੋਈ ਲਾਇਸੈਂਸ ਵਗੈਰਾ ਉਹ ਮਨਸੂਖ ਕਰ ਆਈ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਜਿਵੇਂ ਗੱਡੀਆਂ ਦੇ ਲਾਇਸੈਂਸ ਹੁੰਦੇ ਨੇ, ਨੰਬਰ ਪਲੇਟਾਂ ਹੁੰਦੀਆਂ ਨੇ, ਇਹਨਾਂ ਕੋਲ ਥੀਏਟਰ ਦੇ ਫਨਕਾਰਾਂ ਨੂੰ ਵੀ ਨੰਬਰ ਪਲੇਟਾਂ ਲਾਈਆਂ ਨੇ ਜਿਹੜੀ ਬੀਬੀ ਜਾ ਕੇ ਕੈਂਸਲ ਕਰ ਆਉਂਦੀ ਹੈ। ਬਹਰਹਾਲ ਉਹਨਾਂ ਨੇ ਉਹਨਾਂ ਦੀ ਡਰੈਸਿੰਗ ਵੀ ਚੈੱਕ ਕੀਤੀ ਹੈ, ਡਰੈਸਿੰਗ ਰੂਮ 'ਚ ਗਈ ਹੈ, ਉਹਨਾਂ ਦੇ ਸਾਰੇ ਹਰ ਤਰ੍ਹਾਂ ਦੇ ਕੱਪੜੇ ਚੈੱਕ ਕੀਤੇ ਨੇ। ਹੁਣ ਤੁਹਾਡੇ ਦੰਦ ਨਿਕਲਣੇ ਸ਼ੁਰੂ ਹੋ ਗਏ ਨੇ, ਹੁਣ ਤੇ ਮੈਂ ਕੀ ਕਰਾਂ। ਬਹਰਹਾਲ ਉਹਨਾਂ ਨੇ ਹਰ ਤਰ੍ਹਾਂ ਦੇ ਕੱਪੜੇ ਜਿਹੜੇ ਨੇ ਉਹ ਉਹਨਾਂ ਦੇ ਉੱਥੇ ਚੈੱਕ ਕੀਤੇ ਨੇ, ਅਤੇ ਉਹਨਾਂ ਨੇ ਹਰ ਤਰ੍ਹਾਂ ਦਾ ਮਤਲਬ ਹੈ ਕਿ ਜਿਹੜੇ ਉੱਥੇ ਮੇਲ ਨੇ, ਫੀਮੇਲ ਨੇ, ਜੋ ਵੀ ਜਿਹੜੇ ਕੋਈ ਡਾਂਸ ਕਰਨ ਵਾਲੇ ਕਾਸਟਿਊਮ ਨੇ, ਜਿਹੜੇ ਵੈਸੇ ਡਰਾਮੇ 'ਚ ਕਾਸਟਿਊਮ ਨੇ, ਉਹ ਸਾਰਾ ਕੁਝ ਚੈੱਕ ਕੀਤਾ। ਅਤੇ ਉਹਨਾਂ ਨੇ ਇਹ ਆਖਿਆ ਵੀ ਜਿਹੜਾ ਫਨਕਾਰ ਬੇਹੂਦਗੀ ਅਤੇ ਬੇਹਯਾਈ ਫੈਲਾਏਗਾ ਉਹਦੇ 'ਤੇ ਤਾਹਯਾਤ ਪਾਬੰਦੀ ਜਿਹੜੀ ਉਹ ਆਇਦ ਕਰ ਦਿੱਤੀ ਜਾਏਗੀ, ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਹੈ। ਬਾਕੀ ਸ਼ਰੀਫ ਖਾਨਦਾਨ ਪੂਰੀ ਜ਼ਿੰਦਗੀ ਲੁੱਟੇ ਪਾਕਿਸਤਾਨ ਨੂੰ, ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਲਾਈ ਜਾਏਗੀ। ਸਿਰਫ ਮੈਂ ਇਹ ਨਹੀਂ ਆਂਦਾ ਵੀ ਇਹ ਕੰਮ ਕਰੋ ਜਾਂ ਮੈਂ ਇਹਨੂੰ ਪ੍ਰਮੋਟ ਨਹੀਂ ਕਰ ਰਿਹਾ, ਕਿਉਂਕਿ ਤੁਹਾਡੇ ਅੰਦਰੋਂ ਕਈ ਦੋਸਤਾਂ ਨੇ ਫਤਵਾ ਦੇ ਦੇਣਾ ਮੇਰੇ 'ਤੇ ਵੀ, ਗਿੱਲ ਸਾਹਿਬ ਤੁਸੀਂ ਫਾਸ਼ੀ ਫੈਲਾਉਣ ਦੇ ਹੱਕ 'ਚ ਹੋ। ਚਲੋ ਭਾਈ ਢੱਕ ਦਿਓ ਹਰ ਸ਼ੈ ਜਿਹੜੀ ਹੈ ਉਹਨਾਂ ਨੂੰ। ਹੁਣ ਤੁਸੀਂ ਬੇਸ਼ੱਕ ਕਹਿ ਦਿਓ ਵੀ ਉਹ ਬੁਰਕਾ ਪਾ ਕੇ ਡਾਂਸ ਕਰਨ, ਮੈਨੂੰ ਇਸ ਦੇ ਉੱਤੇ ਕੋਈ ਗਿਲਾ ਨਹੀਂ, ਜਾਂ ਨਾ ਹੀ ਕਰਨ, ਜਿਵੇਂ ਤੁਹਾਡਾ ਦਿਲ ਕਰਦਾ ਹੈ। ਲੇਕਿਨ ਮੈਨੂੰ ਇਹ ਦੱਸ ਦਿਓ ਵੀ ਉੱਥੇ ਅਗਰ ਕੋਈ ਰਕਾਸਾ ਡਾਂਸ ਕਰਦੀ ਹੈ ਅਤੇ ਉਹਨੂੰ ਕੋਈ ਪੈਸੇ ਦੇ ਕੇ ਵੇਖਦਾ ਹੈ, ਇਹ ਤੁਹਾਡੀ ਨਜ਼ਰ 'ਚ ਜੁਰਮ ਹੈ ਤਾਂ ਅੱਛਾ ਜੀ ਜੁਰਮ ਹੋਏਗਾ। ਲੇਕਿਨ ਇਹ ਜਿਹੜੀਆਂ ਦੂਸਰੀਆਂ ਸਿਆਸੀ ਰਕਾਸਾਂ ਨੇ ਨਵਾਜ਼ ਸ਼ਰੀਫ ਵਰਗੀਆਂ, ਜਿਨ੍ਹਾਂ ਨੇ ਇਸ ਮੁਲਕ ਨੂੰ ਲੁੱਟ ਲਿਆ ਅਤੇ ਨਾਲ ਜਾਂਦੇ ਹੋਏ ਘੁੰਗਰੂ ਅਤੇ ਤਬਲੇ ਵੀ ਲੈ ਗਏ ਅਤੇ ਹਰ ਸ਼ਾਇਦ ਚੁੱਕ ਕੇ ਜਿਹੜੀ ਦੂਜੇ ਮੁਲਕ ਨੂੰ ਦੇ ਦਿੱਤੀ, ਉਹ ਕੋਈ ਜੁਰਮ ਨਹੀਂ ਹੈ। ਉਹਨਾਂ 'ਤੇ ਕੋਈ ਤਾਹਯਾਤ ਪਾਬੰਦੀ ਨਹੀਂ ਲਾਉਣੀ ਚਾਹੀਦੀ। ਉਹਨਾਂ ਨੂੰ ਫਿਰ ਆਉਂਦੇ ਨੇ ਨਵੇਂ ਸਿਰੇ 'ਤੇ ਅਸੀਂ ਲਾਂਚ ਕਰਨ ਲੱਗੇ ਉਹਨਾਂ ਨੂੰ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬਸ ਇਹਨਾਂ ਨੇ ਵੀ ਇਹ ਨਾਲੇ ਇਸ ਬੀਬੀ ਦਾ ਕੰਮ ਤਾਂ ਨਹੀਂ ਹੋਣਾ ਚਾਹੀਦਾ ਨਾ, ਇਹ ਕਿਸੇ ਹੋਰ ਨੂੰ ਕੰਮ ਦਿਓ, ਕਿਤੇ ਥੱਲੇ ਸਰਕਾਰੀ ਅਫਸਰ ਨੂੰ ਜਿਹੜਾ ਕਰੇ। ਇਹ ਦੂਜੇ ਕੁ ਦਿਨ ਟਿਕਟੋਕ ਬਣਾਉਣ ਚੱਲ ਪੈਂਦੀ ਹੈ। ਅੱਛਾ ਜੀ, ਟਿਕਟੋਕ ਤੋਂ ਯਾਦ ਆਇਆ ਕਿ ਪਾਕਿਸਤਾਨੀ ਟਿਕਟੋਕਰ ਨੇ ਮਨਾਹਲ ਮਲਿਕ ਸਾਹਿਬਾ, ਉਹਨਾਂ ਦੀ ਵੀ ਵੀਡੀਓ ਸਾਹਮਣੇ ਆ ਗਈ ਹੈ। ਅੱਛਾ ਹੁਣ ਤੁਸੀਂ ਯਾਰ ਕਮਾਲ ਕਰ ਗਏ ਹੋ, ਤੁਸੀਂ ਸਾਰੇ ਤਾਂ ਸਿੱਧੇ ਹੀ ਹੋ ਕੇ ਬਹਿ ਗਏ ਹੋ। ਮੇਰਾ ਮਤਲਬ ਹੈ ਕਿ ਤੁਹਾਡੀਆਂ ਅੱਖਾਂ ਬਾਹਰ ਆ ਗਈਆਂ ਨੇ ਸਾਰਿਆਂ ਦੀਆਂ। ਇਹ ਮਸਲਾ ਕੀ ਹੈ ਤੁਹਾਡਾ? ਮੈਂ ਜ਼ਰਾ ਜੀ ਕੋਈ ਗੱਲ ਕਰਨਾ ਤੁਹਾਡੇ ਦੰਦ ਨਿਕਲਣ ਲੱਗ ਪੈਂਦੇ ਨੇ। ਇਹ ਜਿਹੜੀ ਮੈਂ ਖਬਰ ਦਿੱਤੀ ਹੈ ਕਈ ਤਾਂ ਪਰੇਸ਼ਾਨ ਹੀ ਹੋ ਗਏ ਨੇ ਵੀ ਪਤਾ ਨਹੀਂ ਮੈਂ ਕੋਈ ਵੀਡੀਓ ਵਿਖਾਉਣ ਲੱਗਾ ਇੱਥੇ। ਭਾਈ ਜੀ ਵੀਡੀਓ ਬਿਲਕੁਲ ਵਿਖਾਵਾਂਗੇ। ਮਨਾਹਲ ਮਲਿਕ ਸਾਹਿਬਾ ਦੀ ਇੱਕ ਵੀਡੀਓ ਆਈ ਹੈ ਅਤੇ ਤੁਸੀਂ ਦੰਦ ਪਤਾ ਨਹੀਂ ਜਿਸ ਤਰ੍ਹਾਂ ਮੈਂ ਖਬਰ ਸ਼ੁਰੂ ਕੀਤੀ ਹੈ ਕਿਉਂ ਕੱਢਣੇ ਸ਼ੁਰੂ ਕਰ ਦਿੱਤੇ ਨੇ, ਮੇਰੀ ਸਮਝ ਤੋਂ ਬਾਹਰ ਹੈ। ਇੱਕ ਮੈਂ ਗੱਲ ਕੀਤੀ ਹੈ ਵੀ ਇੱਕ ਟਿਕਟੋਕਰ ਨੇ, ਉਹਨਾਂ ਦਾ ਗਾਲਬਨ ਨਾਂ ਮਨਾਹਲ ਮਲਿਕ ਹੈ, ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਉਹ ਸਾਡੇ ਸਾਹਮਣੇ ਆਈ ਹੈ ਅਤੇ ਅਸੀਂ ਕਿਹਾ ਤੁਹਾਡੇ ਸਾਹਮਣੇ ਵੀ ਰੱਖੀਏ। ਕਈ ਹੋਣਗੀਆਂ ਉਹਨਾਂ ਦੀਆਂ ਵੀਡੀਓ, ਇੱਕ ਤਾਂ ਨਹੀਂ ਹੋਏਗੀ, ਲੇਕਿਨ ਜਿਹੜੀ ਸਾਡੇ ਸਾਹਮਣੇ ਆਈ ਅਸੀਂ ਤਾਂ ਉਹੀ ਰੱਖ ਸਕਦੇ ਤੁਹਾਡੇ ਸਾਹਮਣੇ। ਉਹ ਜ਼ਰਾ ਪਹਿਲਾਂ ਵੇਖ ਲਓ, ਜ਼ਰਾ ਧਿਆਨ ਨਾਲ ਵੇਖਣਾ, ਬਾਅਦ 'ਚ ਮੈਨੂੰ ਨਾ ਆਖਣਾ ਵੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ। ਇਹ ਜ਼ਰਾ ਹਲਕੀ ਜਿਹੀ ਅਸੀਂ ਪੂਰੀ ਵੀਡੀਓ ਤਾਂ ਨਹੀਂ ਵਿਖਾ ਸਕਦੇ, ਕਾਪੀਰਾਈਟ ਦਾ ਇਸ਼ੂ ਹੁੰਦਾ, ਲੇਕਿਨ ਇਹ ਜ਼ਰਾ ਵੀਡੀਓ ਵੇਖ ਲਓ। ਅਤੇ ਇਹ ਹੁਣ ਤੁਸੀਂ ਸੋਚੋਗੇ ਵੀ ਇਹ ਵੀਡੀਓ ਤੁਹਾਨੂੰ ਮੈਂ ਕਿਉਂ ਵਿਖਾਈ ਹੈ, ਇਹ ਵੀਡੀਓ ਦਾ ਛੋਟਾ ਜਿਹਾ ਹਿੱਸਾ ਕਿਉਂ ਵਿਖਾਇਆ ਹੈ। ਇਹ ਜਨਾਬ ਇਹ ਵੀਡੀਓ ਪਹਿਲਾਂ ਆਈ ਸੀ ਮਨਾਹਲ ਮਲਿਕ ਸਾਹਿਬਾ ਦੀ, ਔਰ ਇਸ ਤੋਂ ਬਾਅਦ ਬਿਲਕੁਲ ਇਸੇ ਵੀਡੀਓ ਦੀ ਕਾਪੀ ਕੀਤੀ ਸੀ। ਹਾਂਜੀ, ਜਦੋਂ ਬਾਜੀ ਮਰੀਮ ਨਵਾਜ਼ ਸਾਹਿਬਾ ਗਈਆਂ ਸਨ ਉਮਰਾ ਕਰਨ, ਉਹਨਾਂ ਨੇ, ਇਹ ਮਨਾਹਲ ਮਲਿਕ ਸਾਹਿਬਾ ਵੀ ਉਮਰੇ 'ਤੇ ਹੀ ਸਨ, ਇਹਨਾਂ ਨੇ ਵੀ ਉੱਥੇ ਬਹਿ ਕੇ ਇਹ ਬੱਚਿਆਂ ਨੂੰ ਆਲੇ ਦੁਆਲੇ ਬਹਾ ਕੇ ਅਤੇ ਇੱਕ ਮੰਜ਼ਰਕਸ਼ੀ ਕੀਤੀ ਸੀ ਕਿ ਬੱਚਿਆਂ ਨੂੰ ਇਹ ਦੀਨੀ ਤਾਲੀਮ ਦੇ ਰਹੀਆਂ ਨੇ। ਇਹਨਾਂ ਦੇ ਕੋਲੋਂ ਸਿੱਖ ਕੇ, ਕਿਉਂਕਿ ਇਹ ਵੀਡੀਓ ਪਹਿਲਾਂ ਦੀ ਆਈ ਹੋਈ ਹੈ ਮਨਾਹਲ ਮਲਿਕ ਸਾਹਿਬਾ ਦੀ, ਇਹਨਾਂ ਕੋਲੋਂ ਸਿੱਖ ਕੇ ਅਤੇ ਮਰੀਮ ਨਵਾਜ਼ ਸਾਹਿਬਾ ਨੇ ਜਿਹੜੀ, ਉਹਨਾਂ ਨੇ ਵੀ ਜਦੋਂ ਉਮਰੇ 'ਤੇ ਗਈਆਂ ਸਨ, ਉਹਨਾਂ ਨੇ ਵੀ ਉੱਥੋਂ ਇਹੋ ਜਿਹੀ ਵੀਡੀਓ ਜਾਰੀ ਕੀਤੀ ਸੀ ਜਿੱਥੇ ਉਹ ਬੈਠੀਆਂ ਸਨ ਅਤੇ ਇਰਦ ਗਿਰਦ ਉਹਨਾਂ ਦੇ ਬੱਚੇ ਬੈਠੇ ਸਨ। ਅਤੇ ਚਲੋ ਉਹਨਾਂ ਨੇ ਮਨਾਹਲ ਮਲਿਕ ਸਾਹਿਬਾ ਕੋਲੋਂ ਕੁਝ ਤਾਂ ਸਿੱਖਿਆ ਮਰੀਮ ਸਾਹਿਬਾ ਨੇ, ਅਤੇ ਚੰਗੀ ਗੱਲ ਸਿੱਖ ਲੈਣੀ ਚਾਹੀਦੀ। ਅਗਰ ਉਹਨਾਂ ਨੇ ਸਿੱਖ ਕੇ ਨਕਲ ਕਰਕੇ ਆਪਣੀ ਵੀਡੀਓ ਜਾਰੀ ਕਰ ਦਿੱਤੀ ਅਤੇ ਇਹ ਮੇਰਾ ਮਤਲਬ ਹੈ ਚਲੋ ਉਸਤਾਦ ਉਹਨਾਂ ਨੇ ਖੈਰ ਠੀਕ ਲੱਭੀ ਹੈ ਮਨਾਹਲ ਮਲਿਕ ਸਾਹਿਬਾ, ਔਰ ਮਨਾਹਲ ਮਲਿਕ ਸਾਹਿਬਾ ਨੇ ਵੀ ਕੰਮ ਠੀਕ ਕੀਤਾ ਜਿਹੜਾ ਵੀ ਕੀਤਾ ਹੈ। ਮਤਲਬ ਕਿ ਉਹਨਾਂ ਨੇ ਆਪਣੀ ਜਿਹੜੀ ਵੀਡੀਓ ਬੱਚਿਆਂ ਦੇ ਨਾਲ ਜਾਰੀ ਕੀਤੀ ਉੱਥੇ ਬਹਿ ਕੇ ਪੜ੍ਹਨ ਪੜ੍ਹਾਉਣ ਦੀ, ਆਪਣੇ ਨੂੰ ਤਾਂ ਉਹ ਇੱਕ ਦਰਸ ਦਿੰਦਿਆਂ ਹੋਇਆਂ ਉਹਨਾਂ ਨੇ ਇੱਕ ਵੀਡੀਓ ਬਣਾਈ ਹੈ ਨਾ। ਚਲੋ ਜੀ, ਇਹ ਉਹਨਾਂ ਦਾ ਮਾਮਲਾ ਹੈ ਅਤੇ ਉਹਨਾਂ ਦੇ ਰੱਬ ਦਾ ਮਾਮਲਾ ਹੈ। ਅਸੀਂ ਅੱਗੇ ਤੁਰਨੇ ਹਾਂ। ਅੱਗੇ ਕਿ ਜੀ ਪਾਕਿਸਤਾਨ 'ਚੋਂ ਗੈਰ ਕਾਨੂੰਨੀ ਤੌਰ 'ਤੇ ਮੁਕੀਮ ਅਫਗਾਨ ਮਹਾਜਰੀਨ ਦੇ ਇਨਖਲਾਸ 'ਤੇ 31 ਮਾਰਚ 2025 ਦੀ ਡੈਡਲਾਈਨ ਸੀ।
ਖਤਮ ਹੋ ਗਈ ਹੈ ਅਤੇ ਹੁਣ ਹਕੂਮਤ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਬੇਦਖਲ ਕਰ ਰਹੀ ਹੈ। ਸਾਡੀ ਰਿਕੁਐਸਟ ਫਿਰ ਵੀ ਇਹੀ ਹੋਏਗੀ ਕਿ ਭਾਵੇਂ ਕਰੋ ਬੇਦਖਲ ਕਰਨਾ ਹੈ, ਲੇਕਿਨ ਉਹਨਾਂ ਦੀ ਇੱਜ਼ਤ ਨਫਸ ਨਾਲ ਨਾ ਖੇਡੋ, ਉਹਨਾਂ ਨੂੰ ਬੇਇੱਜ਼ਤ ਨਾ ਕਰੋ, ਉਹਨਾਂ ਦੇ ਨਾਲ ਕੋਈ ਗੈਰ ਇਨਸਾਨੀ ਸਲੂਕ ਨਾ ਕਰੋ। ਇਹ ਸਾਡੇ ਹਮਸਾਏ ਨੇ ਅਤੇ ਇਹਨਾਂ ਨੇ ਬਾਰਡਰ ਪਾਰ ਰਹਿਣਾ ਸਾਰੀ ਉਮਰ। ਇਹਨਾਂ ਨੂੰ ਬੜੇ ਬੜੇ ਸਾਲ ਇੱਥੇ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਮੋਢਾ ਦਿੱਤੀ ਰੱਖਿਆ ਹੈ। ਜਾਣ ਲੱਗੇ ਅਗਰ ਇਹਨਾਂ ਨਾਲ ਭੈੜਾ ਸਲੂਕ ਕਰਕੇ ਇਹਨਾਂ ਨੂੰ ਘੱਲੋਗੇ ਅਤੇ ਫਿਰ ਉਹ ਜਿਹੜਾ ਇੰਨੇ ਚਿਰ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਮਿਹਨਤ ਕੀਤੀ, ਉਹ ਸਾਰੀ ਜ਼ਾਇਆ ਹੋ ਜਾਏਗੀ। ਇਹ ਸਾਡੇ ਉੱਥੇ ਅੰਬੈਸਡਰ ਹੋਣੇ ਚਾਹੀਦੇ ਨੇ, ਸਾਡੀ ਸਪੋਰਟ ਹੋਣੀ ਚਾਹੀਦੀ ਉੱਥੇ ਜਾ ਕੇ। ਇਹ ਸਾਡੇ ਦੁਸ਼ਮਣ ਨਹੀਂ ਹੋਣੇ ਚਾਹੀਦੇ। ਇਸ ਵਾਸਤੇ ਥੋੜ੍ਹਾ ਜਿਹਾ ਧਿਆਨ ਨਾਲ, ਇਹ ਪਹਿਲਾਂ ਵੀ ਇਮਰਾਨ ਖਾਨ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਕਿਹਾ ਸੀ ਕਿ ਇਹੋ ਜਿਹੇ ਮਾਮਲੇ ਹੈਂਡਲ ਕਰਦਿਆਂ ਹੋਇਆਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਜਿਹੜਾ ਮਾਮਲਾ ਉਹ ਕਰ ਲਿਆ ਕਰੋ। ਅੱਛਾ ਜੀ, ਅਗਲੀ ਖਬਰ ਸ਼ਹਬਾਜ਼ ਸ਼ਰੀਫ ਸਾਹਿਬ ਆਉਂਦੇ ਨੇ ਕਿ ਹਾਂ ਸਾਨੂੰ ਸਰਜਰੀ ਕਰਨੀ ਪਏਗੀ ਜੇ ਅਸੀਂ ਅਕਵਾਮ ਆਲਮ 'ਚ ਆਪਣਾ ਖੋਇਆ ਹੋਇਆ ਮੁਕਾਮ ਹਾਸਲ ਕਰਨਾ ਤਾਂ ਫਿਰ ਸਾਨੂੰ ਸਰਜਰੀ ਕਰਨੀ ਪਏਗੀ। ਅਤੇ ਸ਼ੁਕਰੀਆ ਉਹਨਾਂ ਨੇ ਆਰਮੀ ਚੀਫ ਤਮਗਾ ਇਮਤਿਆਜ਼ ਮਿਲਟਰੀ ਜਨਾਬ ਜਨਰਲ ਆਸਿਮ ਮੁਨੀਰ ਸਾਹਿਬ ਦਾ ਅਦਾ ਕੀਤਾ ਹਰ ਸ਼ਹਿਰ 'ਚ। ਅਤੇ ਸਰਜਰੀ ਵੀ ਪਤਾ ਨਹੀਂ ਉਹਨਾਂ ਕੋਲੋਂ ਹੀ ਕਰਵਾਉਣੀ ਹੈ ਇਹਨਾਂ ਨੇ, ਮੈਨੂੰ ਇਹ ਨਹੀਂ ਸਮਝ ਵੀ ਆਉਂਦੇ ਜੂ ਨੇ ਵੀ ਸਰਜਰੀ। ਹੁਣ ਇਹ ਕਿਹੜੀ ਸਰਜਰੀ ਕਰਵਾਉਣੀ, ਵੱਡੀ ਨਿੱਕੀ ਕਿਹੜੀ ਸਰਜਰੀ ਇਹਨਾਂ ਨੇ ਕੌਮ ਦੀ ਕਰਨੀ ਹੈ? ਮੈਨੂੰ ਤਾਂ ਲੱਗਦਾ ਵੀ ਕੌਮ ਦੀ ਇਹਨਾਂ ਨੇ ਹਰ ਸ਼ਾਹੀ ਦੇ ਢਿੱਡ ਦਿੱਤੀ, ਕੌਮ ਦੇ ਜਿਸਮ ਦੇ ਉੱਤੇ ਤਾਂ ਕੱਪੜਾ ਨਹੀਂ ਛੱਡਿਆ ਜਨਾਬ। ਅਤੇ ਸਰਜਰੀ ਉਹਦੀ ਹੁਣ ਤੁਸੀਂ ਕੀ ਕਰਨੀ ਹੈ? ਉਹਦੇ ਵਿਚਾਰੇ ਦੇ ਪੱਲੇ ਕੁਛ ਹੈ ਹੀ ਨਹੀਂ ਕੌਮ ਦੇ, ਅਤੇ ਉਹਨੂੰ ਤਾਂ ਪਹਿਲਾਂ ਸਟੇਬਲ ਕਰ ਲਓ। ਅਤੇ ਵੈਂਟੀਲੇਟਰ 'ਤੇ ਗਈ ਹੈ ਅਤੇ ਸਰਜਰੀ ਉਹਦੀ ਕੀ ਕਰਨੀ ਜੇ? ਬਹਰਹਾਲ ਅਵਾ ਤਵਾ ਮਾਰਦੇ ਰਹਿੰਦੇ ਨੇ ਬੈਠੇ, ਜੋ ਦਿਲ ਕਰਦਾ। ਉਹਦੀ ਵਜ੍ਹਾ ਇਹੀ ਹੈ ਕਿ ਉਹਨਾਂ ਦੇ ਜ਼ਿੰਮੇ ਹੀ ਵੀ ਇੱਕ ਅੱਧਾ ਬਿਆਨ ਦੇ ਛੱਡਿਆ ਕਰੋ, ਬਾਕੀ ਗੱਲਾਂ ਠੀਕ ਨੇ। ਅੱਛਾ ਜੀ, ਅੱਗੋਂ ਬਾਜੀ ਮਰੀਮ ਨੇ ਬਿਆਨ ਦਿੱਤਾ ਕਿ ਮੁਸਲਿਮ ਲੀਗ ਨੂਨ, ਬਾਜੀ ਮਰੀਮ ਦੀ ਜਿਹੜੀ ਜਮਾਤ ਹੈ, ਮਤਲਬ ਕਿ ਮੁਸਲਿਮ ਲੀਗ ਨੂਨ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਆਖਿਆ ਉਹ ਦਿਨ ਰਾਤ ਆਵਾਮ ਨੂੰ ਰਿਲੀਫ ਦੇਣ ਔਰ ਮੁਲਕ ਨੂੰ ਤਰੱਕੀ ਦੀ ਰਾਹ 'ਤੇ ਗਾਮਜ਼ਨ ਕਰਨ ਵਾਸਤੇ ਸਰਗਰਮ ਅਮਲ ਹੈ। ਇਹ ਗਰਮ ਇਹਦੇ ਵਿੱਚ ਪਤਾ ਨਹੀਂ ਕਿੱਥੋਂ ਆ ਗਿਆ, ਸਰਗਰਮੇ ਅਮਲ ਹੈ। ਹਾਂਜੀ, ਸਰਗਰਮੇ ਅਮਲ ਹੈ। ਇਹ ਗਰਮ ਵਾਲੀ ਗੱਲ ਇਹਦੇ ਵਿੱਚ ਬਹੁਤ ਹੈ, ਮਤਲਬ ਕਿ ਸ਼ਹਬਾਜ਼ ਸ਼ਰੀਫ ਸਾਹਿਬ ਕੀ ਗਰਮ ਹੋਏ ਨੇ, ਠੰਡਾ ਕਰ ਰਿਹਾ ਉਹਨਾਂ ਨੂੰ, ਉਹਨਾਂ ਦੇ ਰੇਡੀਏਟਰ 'ਚ ਪਾਣੀ ਨਹੀਂ, ਕੀ ਮਤਲਬ ਮਸਲਾ ਕੀ ਸਮਝ ਨਹੀਂ ਆਈ। ਬਹਰਹਾਲ ਚਲੋ ਸਰਗਰਮੇ ਅਮਲ। ਅੱਛਾ, ਇਹ ਗੱਲ ਤਾਂ ਸਮਝ ਆ ਗਈ ਕਿ ਦਿਨ ਦੀ ਸਮਝ ਤਾਂ ਆ ਗਈ ਕਿ ਦਿਨ ਨੂੰ ਤੁਸੀਂ ਸਾਰੇ ਮਿਹਨਤ ਕਰਦੇ ਹੋ, ਰਾਤ ਨੂੰ ਕਿਹੜੀ ਮਿਹਨਤ ਕਰਦੇ ਹੋ ਤੁਸੀਂ? ਮਤਲਬ ਨੂਨ ਲੀਗ ਦੀ ਜਿਹੜੀ ਲੀਡਰਸ਼ਿਪ ਹੈ ਜਨਾਬ, ਫਿਰ ਮੁੰਡੇ ਦੰਦ ਕੱਢਣ ਲੱਗ ਪਏ ਨੇ। ਮਤਲਬ ਕਿ ਸ਼ਹਬਾਜ਼ ਸ਼ਰੀਫ ਸਾਹਿਬ ਰਾਤ ਨੂੰ ਕੋਈ ਮੇਰਾ ਮਤਲਬ ਕੋਈ ਛੋਲੇ ਭਟੂਰੇ ਵੇਚਦੇ ਨੇ, ਕੀ ਮਤਲਬ ਰਾਤ ਨੂੰ ਕਿਹੜੀ ਮਿਹਨਤ ਕਰਦੇ ਹੋ ਤੁਸੀਂ? ਦਿਨੇ ਤਾਂ ਸਮਝ ਆ ਗਈ ਹੈ ਕਿ ਦਿਨੇ ਤੁਸੀਂ ਦਫ਼ਤਰਾਂ 'ਚ ਬਹਿੰਦੇ ਹੋ, ਕੰਮ ਕਰਦੇ ਹੋ, ਚਲੋ ਜਿੰਨਾ ਵੀ ਮਾੜਾ ਕਰਦੇ ਹੋ, ਚੰਗਾ ਕਰਦੇ ਹੋ, ਕਰਪਸ਼ਨ ਕਰਦੇ ਹੋ, ਰਾਤ ਨੂੰ ਕਿਹੜੀ ਮਿਹਨਤ ਕਰਦੇ ਹੋ? ਉਹ ਵੀ ਉਹਦੇ ਵਿੱਚ ਗਰਮ, ਸਰਗਰਮੇ ਅਮਲ, ਉਹਦੇ 'ਚ ਵੀ ਗਰਮ ਦਾ ਲਫ਼ਜ਼ ਰੱਖਿਆ ਤੁਸੀਂ। ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਕੀ ਗਰਮ ਕਰਦੇ ਹੋ, ਤੱਤਾ ਕਰਦੇ ਹੋ? ਬਾਕੀ ਨੂਨ ਲੀਗ ਦੀ ਸਾਰੀ ਲੀਡਰਸ਼ਿਪ ਹੈ, ਰਾਤ ਨੂੰ ਪਤਾ ਨਹੀਂ ਕਿਹੜਾ ਕੰਮ ਕਰਦੇ ਹੋ ਜਿਹੜਾ ਸਾਨੂੰ ਬਾਰ-ਬਾਰ ਦੱਸਦੇ ਹੋ ਵੀ ਇਹ ਸਾਡਾ ਜਨਾਬ ਜਿਹੜਾ ਨਾ ਉਹ ਬੜਾ ਕੰਮ ਹੈ, ਇਹ ਅਸੀਂ ਖਾਸ ਕੰਮ ਜਿਹੜਾ ਨਾ ਉਹ ਕਰ ਰਹੇ ਹਾਂ। ਅੱਛਾ ਜੀ, ਅੱਗੋਂ ਸਾਬਰ ਸ਼ਾਕਿਰ ਸਾਹਿਬ ਨੇ ਇੱਕ ਤਜਜ਼ੀਆ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਯਾਹਿਆ ਖਾਨ ਦੀ ਫਰੌਨੀਅਤ ਇਸੀ ਵਿਜ਼ਨ ਤੋਂ ਪਾਕਿਸਤਾਨ ਦੇ ਵਿੱਚ ਜਿਹੜਾ ਯਾਹਿਆ ਖਾਨ ਦੀ ਫਰੌਨੀਅਤ ਸੀ, ਉਸੇ ਵਿਜ਼ਨ 'ਤੇ ਪਾਕਿਸਤਾਨ ਜਿਹੜਾ ਉਹ ਉਸ ਵੇਲੇ 1971 'ਚ ਤੋੜ ਦਿੱਤਾ ਗਿਆ ਸੀ। ਸਟੇਟ ਅਤੇ ਆਵਾਮ ਜਿਹੜੀ ਹੈ ਉਹਦਾ ਰਿਸ਼ਤਾ ਉਸ ਵੇਲੇ ਜ਼ਾਹਿਰ ਹੈ ਕਮਜ਼ੋਰ ਸੀ। ਅਤੇ ਉਹਨਾਂ ਨੇ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਗਲੀਆਂ ਬਾਜ਼ਾਰਾਂ ਤੋਂ ਲੈ ਕੇ ਖੇਤ ਖਲਿਆਨਾਂ ਤੱਕ ਸਟੇਟ ਦੇ ਤਮਾਮ ਆਰਗਨ ਜਿਹੜੇ ਨੇ ਉਹ ਆਵਾਮ ਦੇ ਮੁਲਾਜ਼ਮ ਨੇ, ਆਵਾਮ ਨੂੰ ਸਪੋਰਟ ਕਰਨ ਵਾਲੇ ਨੇ। ਇੱਥੇ ਤੇ ਆਵਾਮ ਨੂੰ ਉਹਨਾਂ ਨੇ ਕੁੱਟ ਚਾੜੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੀ ਹੈ ਵੀ ਜੋ ਯਾਹਿਆ ਖਾਨ ਨੇ ਗਲਤੀਆਂ ਕੀਤੀਆਂ ਸਨ ਉਹ ਤੁਸੀਂ ਹੁਣ ਨਾ ਕਰੋ ਅਤੇ ਬੰਦੇ ਦੇ ਪੁੱਤਰ ਬਣੋ ਅਤੇ ਆਪਣੇ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਆਵਾਮ ਦੇ ਨਾਲ, ਤਾਂ ਕਿ ਮਾਮਲਾਤ ਜਿਹੜੇ ਹੋਰ ਜ਼ਿਆਦਾ ਖਰਾਬ ਨਾ ਹੋਣ। ਅੱਛਾ ਜੀ, ਜਵੇਦ ਹਾਸ਼ਮੀ ਸਾਹਿਬ ਨੇ ਵੀ ਇੱਕ ਬੜਾ ਸੁਥਰਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਕਰਨ ਤੋਂ ਕੋਈ ਐਸੀ ਕਸਰ ਨਹੀਂ ਜਿਹੜੀ ਅਸੀਂ ਛੱਡੀ ਹੋਵੇ, ਪੂਰੀ ਅਸੀਂ ਕੋਸ਼ਿਸ਼ ਕੀਤੀ ਹੈ, ਪੂਰਾ ਟਿੱਲ ਆਇਆ ਵੀ ਬਲੂਚਿਸਤਾਨ ਪਾਕਿਸਤਾਨ ਤੋਂ ਅਲੱਗ ਹੋ ਜਾਏ। ਅਜੇ ਤੱਕ ਬਚਿਆ ਰੱਬ ਦੀ ਰਹਿਮਤ ਹੈ। ਉਹਨਾਂ ਕਿਹਾ ਪਾਕਿਸਤਾਨ ਦੀ ਬਲੂਚਿਸਤਾਨ ਤੋਂ ਬਗੈਰ ਕੋਈ ਹਸੀਅਤ ਨਹੀਂ ਅਤੇ ਬਲੂਚਿਸਤਾਨ ਵੀ ਪਾਕਿਸਤਾਨ ਤੋਂ ਬਗੈਰ ਨਹੀਂ ਚੱਲ ਸਕਦਾ। ਇਸ ਲਈ ਆਓ ਜਿਹੜੇ ਉੱਥੇ ਮਜ਼ਾਲਮ ਕਰ ਰਹੇ ਉਹਨਾਂ ਨੂੰ ਡੱਕੋ। ਨਾਲ ਉਹਨਾਂ ਨੇ ਕਿਹਾ ਵੀ ਪੂਰੇ ਮੁਲਕ ਦੇ ਵਿੱਚ PTI ਦੇ ਉੱਤੇ ਜ਼ੁਲਮ ਕਰਕੇ ਫੌਜੀ ਕਿਆਦਤ ਨੇ ਜਿਹੜੇ ਨਫ਼ਰਤ ਦੇ ਬੀਜ ਬੋ ਦਿੱਤੇ ਨੇ, ਅਤੇ ਹੁਣ ਉਹਦਾ ਇੱਕ ਹੀ ਤਰੀਕਾ ਹੈ ਕਿ ਫੌਜੀ ਕਿਆਦਤ ਜਿਹੜੀ ਉਹ ਆਵਾਮ ਦੀ ਮਰਜ਼ੀ ਦੇ ਸਾਹਮਣੇ ਸਰੈਂਡਰ ਕਰੇ ਅਤੇ ਇਹ ਜੋ ਪੋਲੀਟੀਕਲ ਮਨੂਵਰਿੰਗ ਕਰ ਰਹੀ ਹੈ ਇਹ ਕਰਨੀ ਬੰਦ ਕਰੇ, ਤਾਂ ਕਿ ਮਾਮਲਾਤ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਔਰ ਇਹ ਜੋ ਕੁਝ ਵੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੇ ਵਿੱਚ ਹੋ ਰਿਹਾ ਇਹਨੂੰ ਕਿਸੇ ਤਰੀਕੇ ਨਾਲ ਜਿਹੜਾ ਉਹ ਸਾਂਭਿਆ ਜਾਏ, ਇਸ ਸਾਰੇ ਕੰਮ ਨੂੰ ਕਿਸੇ ਤਰੀਕੇ ਨਾਲ ਖ਼ਤਮ ਕੀਤਾ ਜਾਏ, ਇਹ ਉਹਨਾਂ ਦਾ ਕਹਿਣਾ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਅਦਨਾਨ ਆਦਲ ਸਾਹਿਬ ਬੜੇ ਚੰਗੇ ਮੰਨੇ ਪਰਮੰਨੇ ਜਰਨਲਿਸਟ ਨੇ। ਉਹਨਾਂ ਨੇ ਇਹ ਕਿਹਾ ਵੀ ਲੀਡਰ ਜੇਲ੍ਹ 'ਚ ਸਖਤੀਆਂ ਬਰਦਾਸ਼ਤ ਕਰ ਰਿਹਾ ਅਤੇ ਸਾਥੀ ਇੱਕ ਦੂਸਰੇ ਨਾਲ ਲੜਨ 'ਚ ਮਸਰੂਫ ਨੇ। ਕੌਣ ਲੋਕ ਹੋ ਤੁਸੀਂ? ਮਤਲਬ ਉਹ ਕਹਿ ਰਹੇ ਨੇ ਵੀ ਬਾਹਰ ਕਿਉਂ ਲੜਦੇ ਹੋ? ਗੱਲ ਉਹਨਾਂ ਦੀ ਠੀਕ ਹੈ, ਲੜਨਾ ਭਿੜਨਾ ਨਹੀਂ ਚਾਹੀਦਾ। ਇਸੇ ਲਈ ਕਈ ਵਾਰੀ ਤੁਸੀਂ ਆਉਂਦੇ ਹੋ ਵੀ ਗਿੱਲ ਸਾਹਿਬ ਨਾਂ ਲੈ ਕੇ ਖਬਰ ਨਹੀਂ ਦਿੰਦੇ, ਤੁਸੀਂ ਨਾਂ ਲੈ ਕੇ ਖਬਰ ਦਿਓ।
ਉਹਦੀ ਵਜ੍ਹਾ ਇਹੀ ਹੁੰਦੀ ਹੈ ਵੀ ਨਾ ਇਸ ਲਈ ਨਹੀਂ ਲਈਦਾ ਵੀ ਜੇ ਆਪੋ ਜੀ ਇੱਕ ਦੂਸਰੇ ਨੂੰ ਛਿੱਤਰੋ ਛਿੱਤਰੀ ਹੋਣਾ ਤਾਂ ਉਹਦਾ ਕੀ ਫਾਇਦਾ ਹੈ। ਇਸ ਵੇਲੇ ਮੇਨ ਫੋਕਸ ਸਾਡਾ ਸਾਰਿਆਂ ਦਾ ਇਹੀ ਹੋਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਇਹ ਜ਼ੁਲਮ ਖਤਮ ਕਰੀਏ ਅਤੇ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਤੋਂ ਬਾਹਰ ਕੱਢੀਏ, ਦੂਜੇ ਮਾਸੂਮਾਂ ਨੂੰ ਬਾਹਰ ਕੱਢੀਏ, ਮੁਲਕ ਜਮਹੂਰੀਅਤ ਦੁਬਾਰਾ ਰਿਸਟੋਰ ਹੋਵੇ ਔਰ ਮੁਲਕ ਆਪਣੀ ਰਾਹ ਲਵੇ ਦੁਬਾਰਾ। ਅਤੇ ਜੇ ਅਸੀਂ ਇੱਕੋ ਦੂਜੇ ਦੇ ਨਾਂ ਲੈ ਕੇ ਅਤੇ ਇੱਕ ਦੂਜੇ ਦੇ ਨਾਲ ਹੀ ਛਿੱਤਰੋ ਛਿੱਤਰੀ ਹੋਣਾ ਹੈ ਤਾਂ ਫਿਰ ਫਾਇਦਾ ਤਾਂ ਕੋਈ ਨਹੀਂ। ਅਦਨਾਨ ਆਦਿਲ ਸਾਹਿਬ ਨੇ ਵੀ ਇਸੇ ਵਾਲੀ ਤਵੱਜੋ ਦਿੱਤੀ ਹੈ ਕਿ ਹਰ ਬੰਦੇ ਦਾ ਫੋਕਸ ਇਮਰਾਨ ਖਾਨ ਨੂੰ ਰਿਹਾ ਕਰਵਾਉਣਾ ਹੋਣਾ ਚਾਹੀਦਾ ਹੈ, ਆਪਸ ਦੀਆਂ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਵੀ ਤਮਾਮ ਦੋਸਤਾਂ ਕੋਲੋਂ ਇਹ ਅਪੀਲ ਕਰਦਾ ਵੀ ਇੱਕ ਦੂਜੇ ਦੇ ਨਾਲ ਲੜਾਈਆਂ ਨਾ ਕਰੋ, ਬਲਕਿ ਫੋਕਸ ਇਮਰਾਨ ਖਾਨ ਦੀ ਜਿਹੜੀ ਆਜ਼ਾਦੀ ਹੈ ਉਹਦੇ 'ਤੇ ਰੱਖੋ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।